पंजाबी जुबान तहरीक दे प्रबंध हेठ ਉੱਚੀ ਪੱਧਰ ਦੇ ਸ਼ਾਇਰ ਸਗੀਰ ਤਬਸਮ ਹੋਰਾਂ ਦੀ ਕਿਤਾਬ ਉਰਦੂ ਬੋਲਣ ਵਾਲੀ ਇਹ ਕੁੜੀਏ ਦਾ ਮੁੱਖ ਵਕਾਲੀ ਇਕੱਠ ਪੰਜਾਬ ਹਾਊਸ ਵਿੱਚ ਹੋਇਆ, ਜਿਹਦੇ ਪ੍ਰਧਾਨ ਸ਼ਫਕਤੁੱਲਾ ਮੁਸ਼ਤਾਕ ਹੋਰੀ ਸਨ, ਜਦਕਿ ਉਚੇਚੇ ਪਰੋਣੇ ਅਲਿਆਸ ਘੁੰਮਣ ਸਨ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਆਖਿਆ ਕਿ ਸਗੀਰ ਤਬਸਮ ਨੇ ਇਸ ਤਵੀਲ ਨਜ਼ਮ ਰਾਹੀਂ ਪੂਰੇ ਪੰਜਾਬ ਦਾ ਮੁਕੱਦਮਾ ਲੜਿਆ ਹੈ। ਉਹਨਾਂ ਸਾਬਤ ਕੀਤਾ ਹੈ ਕਿ ਪੰਜਾਬ ਦੀ ਰਹਿਤਲ ਕਿਸੇ ਵੀ ਤਹਿਜ਼ੀਬ ਤੋਂ ਵੱਧ ਜ਼ਰਖੇਜ਼ ਹੈ। ਸਗੀਰ ਤਬਸਮ ਦਾ ਥੋੜ੍ਹਾ ਜਿਹਾ ਫਰਕ ਮੈਨੂੰ ਇਹ ਲੱਗਦਾ ਨਜ਼ਰ ਆਉਂਦਾ ਹੈ ਕਿ ਇਹ 5-7 ਸ਼ਹਿਰਾਂ ਦਾ ਸਫ਼ਰ ਨਹੀਂ ਕੀਤਾ, ਇਸ ਚੜ੍ਹਦੇ ਤੇ ਲਾਂਦੇ ਪੰਜਾਬ ਪੂਰੇ ਨੂੰ ਖਗਾਲਿਆ ਹੈ ਔਰ ਇੱਕ ਚੀਜ਼ ਦੇ ਉੱਤੇ ਸੱਖ ਰੋਕੀ ਹੈ। ਇਹ ਉੱਥੇ ਰੁਕਿਆ ਹੈ ਔਰ ਜੋ ਚੀਜ਼ ਇਹਨੂੰ ਚੰਗੀ ਲੱਗੀ ਹੈ ਉਹਦਾ ਇਸ ਨੇ ਦਾਦ ਦਿੱਤੀ ਹੈ ਔਰ ਜਿਹੜੀ ਬੈੜੀ ਲੱਗੀ ਹੈ ਉਸ ਤੇ ਸਬੈਨ ਕੀਤੇ ਨੇ। ਲਿਹਾਜ਼ਾ ਇਸ ਦਾ ਜਿਹੜਾ ਇਹ ਹੈ ਨਾ ਉਰਦੂ ਬੋਲਣ ਵਾਲੀ ਇਹ ਕੁੜੀਏ, ਇਹ ਮੈਂ ਜਦੋਂ ਪੜ੍ਹਿਆ ਨਾ ਤੇ ਮੈਨੂੰ ਬੁਨਿਆਦੀ ਤੌਰ 'ਤੇ ਯਕੀਨ ਮੰਨੋ ਕਿ ਮੈਨੂੰ ਇਹ ਪੰਜਾਬ ਦੇ ਲੋਕਾਂ ਦਾ ਮੁਕੱਦਮਾ ਨਜ਼ਰ ਆਇਆ ਔਰ ਇਸ ਨੇ ਜਿਹੜਾ ਮੁਕੱਦਮਾ ਲੜਿਆ ਹੈ ਨਾ ਔਰ ਜਿਸ ਤਰ੍ਹਾਂ ਲੜ ਕੇ ਲੋਕਾਂ ਦੇ ਕੰਨਾਂ ਤੱਕ ਪਹੁੰਚਾਇਆ ਸੋ, ਮੈਂ ਦਾਅਵਾ ਕਰਨਾ ਕਿ ਪੰਜਾਬ ਦਾ ਹਰ ਬੰਦਾ ਜਿਹੜਾ ਹੈ ਉਹ ਹੁਣ ਕਿਸੇ ਨਾ ਤਸ਼ਕੀਕ ਦਾ ਸ਼ਿਕਾਰ ਹੋਏਗਾ, ਨਾ ਉਹ ਸ਼ਰਮਾਏਗਾ ਕਿ ਪੰਜਾਬੀ ਬੋਲਣਾ ਸ਼ਾਇਦ ਐਬ ਹੈ, ਬਲਕਿ ਵੱਧ ਕੇ ਔਰ ਲਲਕਰ ਮਾਰ ਕੇ ਆਖੇਗਾ ਕਿ ਮੈਂ ਪੰਜਾਬੀ ਹਾਂ ਤੇ ਪੰਜਾਬੀ ਹੋਣ ਤੇ ਮੈਨੂੰ ਫਖਰ ਹੈ। ਜਗ ਤੋਂ ਵੀ ਤਵੀਲ ਨਜ਼ਮ ਉਰਦੂ ਬੋਲਣ ਵਾਲੀ ਕੁੜੀਏ ਦਾ ਮੁੱਖ ਵਾਲੀ ਇਕੱਠ ਹੈ। ਅੱਜ ਦੀ ਇਸ ਤਕਰੀਬ ਦੇ ਦੂਲਾ ਸਗੀਰ ਤਬਸਮ ਸਾਹਿਬ ਸਾਡੇ ਦਰਮਿਆਨ ਮੌਜੂਦ ਨੇ। ਆਪਣਾ ਸਗੀਰ ਤਬਸਮ ਇਹ ਸਾਰਾ ਹੀ ਕ੍ਰੈਡਿਟ ਇਹਦਾ ਹੈ, ਇਹ ਕੋਈ ਕਿਸੇ ਨੇ ਮਸ਼ਵਰਾ ਨਹੀਂ ਦਿੱਤਾ, ਇਹਦੇ ਅੰਦਰ ਅੱਗ ਸੀ ਉਹ ਜਿੰਨੇ ਉਸ ਕਿਤਾਬ ਨੂੰ ਸਾਰਾ ਰੂਪ ਦਿੱਤਾ, ਆਪਣੇ ਆਪ ਨੂੰ ਪਰੋ ਕੇ ਇਹਨੇ ਜੋ ਕਰ ਦਿੱਤਾ ਹੈ। ਸਗੀਰ ਤਬਸਮ ਸਾਹਿਬ ਨੇ ਸਾਡਾ ਦਿਲ ਕਰਦਾ ਇਹਨੂੰ ਸਲਾਮ ਪੇਸ਼ ਕਰਦਾ। ਮਾਸ਼ਾਅੱਲਾ ਜੀ, ਗੱਲ ਕੀ ਕਿ ਸਗੀਰ ਤਬਸਮ ਇੱਕ ਨਾਂ ਨਹੀਂ, ਇੱਕ ਤਹਿਰੀਕ ਹੈ ਜਿਹੜਾ ਕਿ ਬਹਾਵਲ ਨਗਰ ਵਿੱਚ ਬੈਠ ਕੇ ਤੇ ਆਪਣੀ ਮਾਂ ਬੋਲੀ ਦੀ ਬੇਲੋਸ ਸੇਵਾ ਕਰ ਰਿਹਾ ਹੈ ਤੇ ਇਹ ਉੱਥੇ ਬੈਠਾ ਪੂਰੀ ਦੁਨੀਆ ਦੇ ਵਿੱਚ ਮਾਨਤਾ ਖੱਟਣ ਡਿਆ ਹੈ। ਉਹਦੀ ਵਜ੍ਹਾ ਸਗੀਰ ਤਬਸਮ ਨਹੀਂ, ਇਹਦੀ ਮਾਂ ਬੋਲੀ ਹੈ। ਤੇ ਇਹ ਨਜ਼ਮ ਪੂਰੀ ਇੱਕ ਲੰਮੀ ਔਰ ਤਵੀਲ ਨਜ਼ਮ ਹੈ ਜਿਹਦੇ ਵਿੱਚ ਸਾਡੀ ਸਕਾਫਤ ਵੀ ਮੌਜੂਦ ਹੈ, ਸਾਡਾ ਪੰਜਾਬ ਇਹਦੇ ਵਿੱਚ ਜਾਗਦਾ ਜਿਉਂਦਾ ਵਸਦਾ ਹੋਇਆ ਨਜ਼ਰ ਆਉਂਦਾ ਹੈ ਔਰ ਨਾਲ ਨਾਲ ਇਹਨਾਂ ਦੀ ਸ਼ਾਇਰੀ ਦੀ ਜਿਹੜੀ ਤਾਕਤ ਹੈ ਉਹ ਆਪਣੀ ਹਰ ਸਤਰ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ। ਮੈਂ ਕਿਧਰੋਂ ਵੀ ਖੋਲ ਕੇ ਕੋਈ ਵੀ ਬੰਦ ਪੜ੍ਹਾਂ ਤੇ ਤੁਸੀਂ ਵੇਖੋਗੇ ਕਿ ਉਹਦੀ ਤਾਸੀਰ, ਉਹਦਾ ਅਸਰ ਜਿਹੜਾ ਹੈ ਉਸੇ ਤਰ੍ਹਾਂ ਕਾਇਮ ਹੈ। ਔਰ ਇਹਦੇ ਨਾਲ ਨਾਲ ਸਗੀਰ ਤਬਸਮ ਸਾਹਿਬ ਦੀਆਂ ਇਹ ਕਿਤਾਬਾਂ, 2 ਕਿਤਾਬਾਂ ਇਹਨਾਂ ਦੀਆਂ ਇੰਡੀਆ ਦੇ ਵਿੱਚ ਵੀ ਜਿਹੜਾ ਹੈ ਉਹ ਗੁਰਮੁਖੀ ਸਕ੍ਰਿਪਟ ਦੇ ਵਿੱਚ ਛਪ ਚੁੱਕੀਆਂ ਨੇ ਤੇ ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਹਨਾਂ ਦਾ ਨਾਂ ਜਿਹੜਾ ਹੈ ਅੱਜ ਨਾ ਸਿਰਫ ਇੱਧਰ ਬਲਕਿ ਉੱਧਰ ਚੜ੍ਹਦੇ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਗੂੰਜ ਰਿਹਾ ਹੈ। ਇੰਜ ਲੱਗਦਾ ਹੈ ਕਿ ਬੜੇ ਅਰਸੇ ਬਾਅਦ ਇੱਕ ਹਜ਼ਾਰਾਂ ਸਾਲ ਪੁਰਾਣੀ ਤਹਿਜ਼ੀਬ ਇੱਕ ਜ਼ੁਬਾਨ ਨੂੰ ਚੈਲੰਜ ਕਰ ਰਹੀ ਹੈ। ਹਾਲਾਂਕਿ ਉਰਦੂ ਜ਼ਬਾਨ ਵੀ ਪੰਜਾਬੀ ਨੇ ਜੰਮੀ ਨਾ, ਪੰਜਾਬੀ ਉਹਦੀ ਮਾਂ ਹੈ ਬੁਨਿਆਦੀ ਤੌਰ ਤੇ, ਲੇਕਿਨ ਉਰਦੂ ਜ਼ਬਾਨ ਨੂੰ ਅਸੀਂ ਜਿੰਨਾ ਮਰਜ਼ੀ ਵੱਡਾ ਕਰ ਲਈਏ, ਜਿੰਨਾ ਮਰਜ਼ੀ ਫੈਲਾ ਲਈਏ, ਪੰਜਾਬੀ ਦਾ ਜੋ ਪੰਜਾਬੀ ਦੀ ਗ੍ਰੇਸ ਹੈ, ਜੋ ਪੰਜਾਬੀ ਦੀ ਵੁਸਅਤ ਹੈ, ਉਹ ਕਿਸੇ ਦੂਜੀ ਜ਼ੁਬਾਨ 'ਚ ਹੋ ਹੀ ਨਹੀਂ ਸਕਦੀ। ਔਰ ਜਿਵੇਂ ਸਗੀਰ ਤਬਸਮ ਸਾਹਿਬ, ਜਿਵੇਂ ਤੁਸੀਂ ਇੱਕ ਚੀਜ਼ ਸਾਡੀਆਂ ਯਾਦਾਸ਼ਤਾਂ ਤੋਂ ਮਹਿਬ ਗਵਾਚ ਗਈਆਂ ਉਹ ਚੀਜ਼ਾਂ ਜਿਵੇਂ ਤੁਸੀਂ ਸਾਹਮਣੇ ਲੈ ਕੇ ਆਏ, ਇਕੱਠੀਆਂ ਕਰ ਦਿੱਤੀਆਂ ਇਸ ਨਜ਼ਮ ਦੇ ਵਿੱਚ, ਯਕੀਨ ਕਰੋ ਲੱਗਦਾ ਹੀ ਨਹੀਂ ਹੈ ਕਿ ਅਸੀਂ ਕਿਤਾਬ ਪੜ੍ਹ ਰਹੇ ਹਾਂ, ਅਸੀਂ ਵਰਕੇ ਦੇ ਨਾਲ ਆਪਣਾ ਰਾਬਤਾ ਕੀਤਾ, ਬਿਲਕੁਲ ਨਹੀਂ ਲੱਗਦਾ। ਇੰਜ ਲੱਗਦਾ ਹੈ ਹਰ ਸਫ਼ੇ ਦੇ ਨਾਲ ਅਸੀਂ ਇੱਕ ਸਦੀ ਪਲਟ ਰਹੇ ਹਾਂ। ਅਸੀਂ ਆਪਣੇ ਮਾਜ਼ੀ ਦੇ ਦਰਵਾਜ਼ੇ ਖੋਲ ਕੇ ਜਾਂ ਫਿਰ ਉਹਨਾਂ ਚੀਜ਼ਾਂ ਦੇ ਵੱਲ ਪਰਤ ਰਹੇ ਹਾਂ ਜਿਹੜੀਆਂ ਅਸੀਂ ਭੁੱਲ ਬੈਠੇ, ਜਿਹੜੀਆਂ ਅਸੀਂ ਗਵਾ ਦਿੱਤੀਆਂ, ਤੁਸੀਂ ਉਹਨਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਹੈ। ਸਗੀਰ ਤਬਸਮ ਵੀ ਉਰਦੂ ਬੋਲਣ ਵਾਲੀ ਇਹ ਕੁੜੀਏ ਲਿਖ ਕੇ ਤੇ ਇੱਕ ਬ੍ਰਾਂਡ ਬਣ ਗਿਆ ਜੀ। ਮੈਂ ਸਮਝਦਾ ਕਿ ਜਿਹੜੀ ਇਹ ਕਿਤਾਬ ਹੈ ਔਰ ਇਹਦੇ ਵਿੱਚ ਜਿਹੜੀ ਨਜ਼ਮ ਸ਼ਾਮਲ ਹੈ ਉਰਦੂ ਬੋਲਣ ਵਾਲੀ ਇਹ ਕੁੜੀਏ, ਇਹ ਸਿਰਫ ਨਜ਼ਮ ਨਹੀਂ ਬਲਕਿ ਇਹ ਸਗੀਰ ਤਬਸਮ ਹੋਰਾਂ ਵੱਲੋਂ ਇਸ ਰਹਿਤਲ ਵਾਲੇ ਇੱਕ ਬੁਲਾਵਾ ਹੈ, ਇੱਕ ਖਾਹਿਸ਼ ਹੈ, ਇੱਕ ਵੈਣ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਆਪਣੀ ਕਲਚਰ ਨੂੰ, ਆਪਣੀ ਰਹਿਤਲ ਨੂੰ ਭੁੱਲ ਕੇ ਤੇ ਆਰਟੀਫਿਸ਼ਲ ਮਾਹੌਲ ਦੇ ਵਿੱਚ ਗਵਾਚ ਗਏ ਨੇ। ਮੈਨੂੰ ਇਹ ਆਖਣ 'ਚ ਮੈਂ ਪੂਰੀ ਜ਼ਿੰਮੇਦਾਰੀ ਨਾਲ ਆਖ ਸਕਦਾ, ਜਿਹੜੇ ਮੈਂ ਸਗੀਰ ਤਬਸਮ ਦੀ ਕਿਤਾਬ ਮੇਰੇ ਕੋਲ ਪਹੁੰਚੀ, ਮੈਂ ਪੜ੍ਹੀ
ਤਾਂ ਮੈਂ ਆਖਿਆ ਕਿ ਵਾਰਿਸ ਸ਼ਾਹ ਤੋਂ ਬਾਅਦ ਅਗਰ ਕਿਸੇ ਬੰਦੇ ਨੇ ਰਹਿਤਲ ਨੂੰ ਜ਼ਿੰਦਾ ਕੀਤਾ ਤਾਂ ਸਗੀਰ ਤਬਸਮ ਹੈ ਕਿ ਇਸ ਸਗੀਰ ਤਬਸਮ ਨੇ ਇਹ ਸਾਰੀਆਂ ਚੀਜ਼ਾਂ ਇਤਨੀ ਚਾਬਕਦਸਤੀ ਨਾਲ ਇਹ ਪੇਸ਼ ਕੀਤੀਆਂ ਕਿ ਉਹਨਾਂ ਚੀਜ਼ਾਂ ਨੂੰ ਕਿਸੇ ਬੰਦੇ ਨੂੰ ਰਿਪੀਟ ਹੋਣ ਦਾ ਜਿਵੇਂ ਹੁੰਦਾ ਨਾ ਯਾਰ ਇਹ ਤਾਂ ਫਲਾਣੀ ਗੱਲ ਵਾਰਿਸ ਸ਼ਾਹ ਕੀਤੀ ਹੋਈ ਹੈ, ਨਹੀਂ, ਇਸ ਆਪਣੇ ਅੰਦਾਜ਼ ਵਿੱਚ ਕੀਤੀ ਹੈ। ਇਹ ਇੱਕ ਖਾਸ ਗੱਲ ਹੈ। ਸਗੀਰ ਤਬਸਮ ਦੀ ਸ਼ਾਇਰੀ ਦਾ ਇੱਕ ਜਾਦੂ ਵੀ ਹੈ। ਜਾਦੂ ਇਹ ਹੈ ਕਿ ਜਦੋਂ ਤੁਸੀਂ ਉਹਨੂੰ ਪੜ੍ਹਨ ਲੱਗਦੇ ਹੋ ਤੇ ਉਹ ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਆਪਣੀ ਉਂਗਲੀ ਪਕੜਾ ਕੇ ਜਾਂ ਤੁਹਾਡੀ ਉਂਗਲੀ ਪਕੜ ਕੇ ਤੇ ਉਹ ਤੁਹਾਨੂੰ ਆਪਣੇ ਨਾਲ ਲੈ ਤੁਰਦਾ। ਤੁਸੀਂ ਇਸ ਤਰ੍ਹਾਂ ਤੁਰ ਪੈਂਦੇ ਜਿਵੇਂ ਅਸੀਂ ਨਿੱਕੇ ਹੁੰਦੇ ਸੁਣੀਦੇ ਸੀ ਨਾ ਵੀ ਲੋਕਾਂ ਤੋਂ ਪਰੇ ਪਰੇ ਲੰਘਣਾ, ਬੱਚੇ ਪਕੜਨ ਵਾਲੇ ਆਏ ਨੇ ਤੇ ਉਹ ਇੰਜ ਕਰਦੇ ਨੇ, ਉਹ ਬੱਚੇ ਨੂੰ ਲੰਘਦੇ ਕੁਝ ਸੁੰਘਾਉਂਦੇ ਨੇ ਤੇ ਬੱਚਾ ਨਾ ਉਹ ਸੂਧ ਬੁੱਧ ਨਹੀਂ ਰਹਿੰਦੀ ਤੇ ਉਹਦੀ ਉਂਗਲੀ ਪਕੜ ਕੇ ਤੇ ਤੁਰਦਾ ਜਾਂਦਾ, ਜਿੱਧਰ ਵੀ ਜਾਵੇ ਦੇਖਣ ਵਾਲਾ ਕਹਿੰਦਾ ਵੀ ਇਹਦਾ ਆਪਣਾ ਹੀ ਬੱਚਾ ਹੋਣਾ, ਨਹੀਂ ਤੇ ਰੋਗੇ ਪਿੱਟੇ, ਤੇ ਉਹ ਲੈ ਕੇ ਤੇ ਸ਼ਹਿਰੋਂ ਬਾਹਰ ਚਲਾ ਜਾਂਦਾ। ਤੇ ਸਗੀਰ ਤਬਸਮ ਦੀ ਸ਼ਾਇਰੀ 'ਚ ਵੀ ਉਹੋ ਜਿਹੀ ਕੋਈ ਚੀਜ਼ ਹੈ ਕਿ ਜਦੋਂ ਇਹਦੀ ਸ਼ਾਇਰੀ ਤੁਹਾਡੀ ਉਂਗਲੀ ਪਕੜਦੀ ਹੈ ਤੇ ਫਿਰ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਹੋਰ ਕਿਸੇ ਦੇ ਹੋ ਕਿ ਜਾਂ ਇਸ ਸ਼ਾਇਰੀ ਦੇ ਹੋ, ਤੁਸੀਂ ਉਹਦੀ ਉਂਗਲੀ ਪਕੜ ਕੇ ਨਾਲ ਤੁਰ ਪੈਂਦੇ ਹੋ। ਇਸ ਕਿਤਾਬ ਦੇ ਵਿੱਚ ਪੰਜਾਬ ਦਾ ਕਲਚਰ ਹੈ, ਵਸੇਬ ਹੈ, ਰਹਿਣ ਸਹਿਣ ਹੈ, ਸਾਡਾ ਹੀ ਨਹੀਂ ਚੜ੍ਹਦੇ ਪੰਜਾਬ ਦਾ ਵੀ ਹੈ। ਖਲੀਲ ਜਬਰਾਨ ਨੇ ਕਿਹਾ ਸੀ ਕਿ ਸ਼ਾਇਰ ਸ਼ਜਰੇ ਹਯਾਤ ਦੇ ਥੱਲੇ ਬਹਿ ਕੇ ਤੇ ਨਜ਼ੂਲੇ ਰੂਹ ਦਾ ਇੰਤਜ਼ਾਰ ਕਰਦਾ ਹੈ। ਸਗੀਰ ਤਬਸਮ ਹੋਰਾਂ ਦੀ ਇਸ ਤਵੀਲ ਨਜ਼ਮ ਨੂੰ ਪੰਜਾਬ ਦਾ ਮੁਹਾਂਦਰਾ ਆਖਣ ਦੇ ਨਾਲ ਉਹਨਾਂ ਨੂੰ ਅਜੋਕੇ ਵੇਲੇ ਦਾ ਵੱਡਾ ਸ਼ਾਇਰ ਵੀ ਆਖਿਆ ਗਿਆ। ਸ਼ੁਰੂ ਉਸ ਦੇ ਨਾਮ ਤੋਂ ਜਿਨੇ ਮੌਸਮਾਂ ਦੀ ਚੁੰਨੀ ਨੂੰ ਰੰਗ ਦਿੱਤੇ, ਜਿਨੇ ਦਿੱਤਾ ਏ ਚਾਨਣ ਦੀਵਿਆਂ ਨੂੰ, ਫਿਰ ਦੀਵੇ ਅਸਮਾਨ ਤੇ ਟੰਗ ਦਿੱਤੇ। ਮੈਂ ਸਭ ਤੋਂ ਪਹਿਲੇ ਤੇ ਰੱਬ ਸੋਨੇ ਦੀ ਤਾਰੀਫ ਤੋਂ ਬਾਅਦ ਬਹੁਤ ਜ਼ਿਆਦਾ ਮਮਨੂਨ ਹਾਂ, ਸ਼ੁਕਰਗੁਜ਼ਾਰ ਹਾਂ ਇਸ ਪੰਜਾਬ ਹਾਊਸ ਦਾ, ਇਹਨਾਂ ਦੀ ਟੀਮ ਦਾ, ਤੇ ਜਿਹੜੇ ਅੱਜ ਮੇਰੇ ਮਾਣ ਵਧਾਉਣ ਲਈ ਦੋਸਤ ਇਕੱਠੇ ਹੋਏ ਉਹਨਾਂ ਦੀਆਂ ਮੁਹੱਬਤਾਂ ਦਾ, ਕਿ ਅਗਰ ਉਹ ਨਾ ਆਉਂਦੇ ਤੇ ਮੇਰੇ ਲਈ ਇਤਨਾ ਪੈਂਡਾ ਕੱਟ ਕੇ ਆਣਾ ਉਹ ਬਹੁਤ ਜ਼ਿਆਦਾ ਮੈਨੂੰ ਅਫਸੁਰਦਾ ਕਰ ਸਕਦਾ ਸੀ, ਕਿਉਂਕਿ ਗੱਲਾਂ ਤੇ ਤੁਹਾਡੇ ਤੱਕ ਸੋਸ਼ਲ ਮੀਡੀਆ ਰਾਹੀਂ ਪਹਿਲੇ ਹੀ ਪਹੁੰਚੀਆਂ ਹੋਈਆਂ ਨੇ, ਲੇਕਿਨ ਸਿਰਫ ਫੇਸ ਟੂ ਫੇਸ ਦੋਸਤਾਂ ਨਾਲ ਮਿਲ ਕੇ ਥੋੜ੍ਹਾ ਜਿਹਾ ਕਥਾਰਸਿਸ ਦਾ ਇੱਕ ਬਹਾਨਾ ਸੀ। ਤੇ ਇਹਦੇ ਤੇ ਮੈਂ ਬਹੁਤ ਜ਼ਿਆਦਾ ਜਨਾਬ ਮੁਦੱਸਰ ਇਕਬਾਲ ਬੱਟ ਹੋਰਾਂ ਦਾ, ਜਨਾਬ ਇਲਿਆਸ ਘੁੰਮਣ ਹੋਰਾਂ ਦਾ, ਸ਼ਫਕਤੁੱਲਾ ਮੁਸ਼ਤਾਕ ਹੋਰਾਂ ਦਾ, ਤੇ ਮੈਂ ਫਰਦਨ ਅਗਰ ਨਾ ਲਾਂਗਾ ਤੇ ਉਹ ਬਹੁਤ ਤਵੀਲ, ਸਾਰੇ ਮੇਰੇ ਦੋਸਤ ਬੈਠੇ ਨੇ। ਲੇਕਿਨ ਮੈਂ ਇੱਥੇ ਗੱਲ ਇਸ ਉਰਦੂ ਬੋਲਣ ਵਾਲੀ ਕੁੜੀਏ ਦੀ ਅਗਰ ਕਰਾਂ, ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ, ਵਾਰਿਸ ਸ਼ਾਹ ਦੀ ਹੀਰ ਕਹਾਣੀ, ਬੁੱਲੇ ਸ਼ਾਹ ਦੇ ਪੈਰ ਦੇ ਘੁੰਗਰੂ, ਸ਼ਾਹ ਹੁਸੈਨ ਦੀ ਸੁਚਲ ਕਾਫੀ, ਆਦਮ ਜ਼ਾਦ ਦੀ ਪਹਿਲੀ ਮਾਫੀ। ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ, ਚਲਦੇ ਖੂਹ ਦੀਆਂ ਵਗਦੀਆਂ ਟਿੰਡਾਂ, ਖੇਤਾਂ ਵਿੱਚ ਖਲੋਤੇ ਬੰਨੇ ਔਸ ਫਜਰ ਦੀ ਬਾਂਗ ਡਿਗਰਦੀ। ਤੇ ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ, ਬੱਗੀ ਅੱਖ ਦਾ ਕਾਲਾ ਸੁਰਮਾ, ਸੰਦਲ ਬਾਹ ਵਿੱਚ ਨੱਚਦਾ ਕੰਗਨ, ਨੱਕ ਦੀ ਨਥਲੀ, ਸੁਰ ਵਿੱਚ ਵੱਜਦੀ ਪਿਆਰ ਦੀ ਵੰਜਲੀ। ਤੇ ਉਰਦੂ ਬੋਲਣ ਵਾਲੀ ਕੁੜੀਏ ਤੂੰ ਕੀ ਜਾਣੇ, ਫਜਰਾਂ ਦੇ ਵਿੱਚ ਰਿੜਕੀ ਲੱਸੀ, ਲੱਸੀ ਦੇ ਵਿੱਚ ਤਰਦਾ ਮੱਖਣ ਸ਼ਿਕਰ, ਦੁਪਹਿਰੀ ਭਖਦੀ ਰੋਟੀ, ਅੰਬ ਦੀ ਫਾੜੀ ਵਿੱਚ ਤੰਦੂਰ ਦੇ ਭੁੰਨਿਆ ਬੈਂਗਨ, ਗੁੜ ਗੁੜ ਕਰਦਾ ਸ਼ਾਮ ਦਾ ਹੁੱਕਾ, ਵਿਹੜੇ ਦੇ ਵਿੱਚ ਗਿੜਦਾ ਨਲਕਾ, ਹਿਜਰ ਵਿਛੋੜੇ ਕੱਤ ਦਾ ਚਰਖਾ। ਪੰਜਾਬ ਹਾਊਸ ਨੂੰ ਮੈਂ ਇਸ ਗੱਲ ਤੇ ਮੁਬਾਰਕ ਦਿਆਂਗੀ ਕਿ ਇਹਨਾਂ ਨੇ ਇਸ ਨਗੀਨੇ ਨੂੰ ਲਾਹੌਰ ਵਿੱਚ ਮੁਤਾਰਫ ਕਰਾਇਆ ਵੇ, ਔਰ ਮੁਤਾਰਫ ਤੇ ਪਹਿਲਾਂ ਹੀ ਬਹੁਤ ਹੋ ਚੁੱਕੇ ਨੇ, ਲੇਕਿਨ ਪੰਜਾਬ ਹਾਊਸ ਨੇ ਇੱਕ ਜਿਹੜੀ ਨੀਂਹ ਰੱਖੀ ਏ ਪੰਜਾਬੀ ਸ਼ਾਇਰਾਂ ਨੂੰ ਮੁਤਾਰਫ ਕਰਾਉਣ ਦੀ, ਉਹਦੇ ਵਿੱਚ ਇੱਕ ਭਰਵਾਂ ਵਾਧਾ ਵੇ। ਤੇ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਹੀ ਮੈਂ ਇਹਨਾਂ ਦੀਆਂ ਨਜ਼ਮਾਂ ਸੁਣੀਆਂ। ਜਿਹੜੀ ਚੀਜ਼ ਮੈਨੂੰ ਨਜ਼ਰ ਆਈ ਉਹ ਇਹ ਸੀ ਕਿ ਦੋ ਚੀਜ਼ਾਂ ਨੇ, ਇੱਕ ਤੇ ਪੰਜਾਬ ਦੀ ਸ਼ਾਇਰੀ ਵਿੱਚ ਜਿਹੜੀ ਪੰਜਾਬੀ ਦੀ ਸ਼ਾਇਰੀ ਵਿੱਚ ਜਿਹੜੀ ਇਹ ਸਕਾਫਤ ਆਉਂਦੀ ਏ, ਔਰ ਦੂਜੀ ਜ਼ੁਬਾਨ ਆਉਂਦੀ ਏ। ਤੇ ਹੁਣ ਇਹ ਗੱਲ ਥੋੜੀ ਵਾਰਿਸ ਸ਼ਾਹ ਦੇ ਹਵਾਲੇ ਨਾਲ ਹੁੰਦੀ ਪਈ ਸੀ, ਮੈਂ ਇੱਥੇ ਰਾਤਲ ਦੀ ਗੱਲ ਹੋਈ, ਲੇਕਿਨ ਵਾਰਿਸ ਸ਼ਾਹ ਦੀ ਮੈਨੂੰ ਲਹਿਰ ਜਿਹੜੀ ਨਜ਼ਰ ਆਈ, ਤਸਵੀਰ ਨਜ਼ਰ ਆਈ ਵਾਰਿਸ ਸ਼ਾਹ ਤੋਂ ਬਾਅਦ ਜ਼ੁਬਾਨ ਦੇ ਹਵਾਲੇ ਨਾਲ, ਉਹ ਸਗੀਰ ਦੀ ਸ਼ਾਇਰੀ ਵਿੱਚ ਨਜ਼ਰ ਆਈ ਹੈ। ਕਿਉਂਕਿ ਵਾਰਿਸ ਸ਼ਾਹ ਨੇ ਜਿਹੜੀਆਂ ਡਿਕਸ਼ਨਰੀ ਇਜਾਦ ਕੀਤੀ ਸੀ
ਉਸ ਤਰ੍ਹਾਂ ਦੀਆਂ ਤਸਵੀਰਾਂ, ਉਸ ਤਰ੍ਹਾਂ ਦੇ ਲਫ਼ਜ਼, ਉਸ ਤਰ੍ਹਾਂ ਦਾ ਬਣਾਓ ਸਿੰਗਾਰ ਜਿਹੜਾ ਵੇ ਉਹ ਇਹਨਾਂ ਦੀ ਸ਼ਾਇਰੀ 'ਚ ਨਜ਼ਰ ਆਇਆ। ਇਕੱਠ ਵਿੱਚ ਰਲਕ ਕਰਨ ਵਾਲੇ ਉੱਚੀ ਪੱਧਰ ਦੇ ਸ਼ਾਇਰਾਂ ਆਪਣਾ ਕਲਾਮ ਵੀ ਸੁਣਾਇਆ ਤੇ ਰੱਜ ਕੇ ਦਾਤ ਸਮੇਟੀ। ਮਾਂ ਕਹਿੰਦੀ ਸੀ ਭੈਣ ਭਰਾ ਨਹੀਂ ਛੱਡੇ ਜਾਂਦੇ, ਮਾਂ ਕਹਿੰਦੀ ਸੀ ਭੈਣ ਭਰਾ ਨਹੀਂ ਛੱਡੇ ਜਾਂਦੇ, ਨੋਹਾਂ ਨਾਲੋਂ ਮਾਸ ਕਦੀ ਵੀ ਵੱਖ ਨਹੀਂ ਹੁੰਦਾ, ਕੱਲਿਆਂ ਰਹਿ ਕੇ ਕੱਖ ਨਹੀਂ ਹੁੰਦਾ। ਬਹੁਤ ਸ਼ੁਕਰੀਆ। ਮਾਂ ਕਹਿੰਦੀ ਸੀ ਭੈਣ ਭਰਾ ਨਹੀਂ ਛੱਡੇ ਜਾਂਦੇ, ਨੋਹਾਂ ਨਾਲੋਂ ਮਾਸ ਕਦੀ ਵੀ ਵੱਖ ਨਹੀਂ ਹੁੰਦਾ, ਕੱਲਿਆਂ ਰਹਿ ਕੇ ਕੱਖ ਨਹੀਂ ਹੁੰਦਾ। ਔਰ ਦਿਲ ਕੁੰਬੇ ਵਿੱਚ ਕੈਦ ਨਾ ਹੋਵੇ, ਦਿਲ ਕੁੰਬੇ ਵਿੱਚ ਕੈਦ ਨਾ ਹੋਵੇ, ਇੰਨਾ ਖੂਨ ਸਫੈਦ ਨਾ ਹੋਵੇ। ਦਿਲ ਕੁੰਬੇ ਵਿੱਚ ਕੈਦ ਨਾ ਹੋਵੇ, ਇੰਨਾ ਖੂਨ ਸਫੈਦ ਨਾ ਹੋਵੇ। ਨਾਲ ਦਾ ਜੰਮਿਆ ਨਾਲ ਨਾ ਹੋਵੇ, ਨਾਲ ਦਾ ਜੰਮਿਆ ਨਾਲ ਨਾ ਹੋਵੇ, ਏਡਾ ਮੰਦਾ ਹਾਲ ਨਾ ਹੋਵੇ। ਰੋਟੀ ਦੇ ਵਿੱਚ ਸੀਰ ਨਾ ਹੋਵੇ, ਸੱਕੇ ਦੇ ਤਨ ਲੀਨ ਨਾ ਹੋਵੇ, ਖਿੱਚ ਨਾ ਹੋਵੇ, ਸਾਂਝ ਨਾ ਹੋਵੇ, ਜੀਵਨ ਇੰਨਾ ਬਾਂਝ ਨਾ ਹੋਵੇ। ਮਾਂ ਕਹਿੰਦੀ ਸੀ। ਮਾਂ ਦਾ ਕਹਿਣਾ ਠੀਕ ਸੀ ਖੋਰੇ, ਪਰ ਉਹ ਭੋਲੀ ਮਾਂ ਕੀ ਜਾਣੇ, ਤੀਲਾ ਤੀਲਾ ਕਰਕੇ ਜੋੜੇ, ਲੀੜੇ ਲੱਤੇ ਇੱਟਾਂ ਰੋੜੇ, ਕਿੰਜ ਗਲੇਡੂ ਭਰ ਛੱਡਦੇ ਨੇ, ਖੇਰੂ ਖੇਰੂ ਕਰ ਛੱਡਦੇ ਨੇ। ਮਾਂ ਕਹਿੰਦੀ ਸੀ ਕਿ ਸਈਏ ਜਦ ਕਲਾਪੇ ਵਿੱਚ ਬੜਾਪੇ, ਸਈਏ ਜਦ ਕਲਾਪੇ ਵਿੱਚ ਬੜਾਪੇ, ਤਨ ਪਰਾਇਆ ਜਾਪੇ ਵਿੱਚ ਬੜਾਪੇ। ਸਈਏ ਜਦ ਕਲਾਪੇ ਵਿੱਚ ਬੜਾਪੇ, ਤਨ ਪਰਾਇਆ ਜਾਪੇ ਵਿੱਚ ਬੜਾਪੇ। ਕਿੱਡਾ ਔਖਾ ਹੁੰਦਾ ਏ ਸਮਝਾਣਾ, ਕਿੱਡਾ ਔਖਾ ਹੁੰਦਾ ਏ ਸਮਝਾਣਾ, ਆਪਣੇ ਆਪ ਨੂੰ ਆਪੇ ਵਿੱਚ ਬੜਾਪੇ। ਵਾਹ 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 ਮੁਰਲੀ ਭਾਈ, ਜਿਉਂਦੇ ਰਹੋ ਜਿਉਂਦੇ ਰਹੋ। ਵਾਹ ਵਾਹ ਵਾਹ। ਕਿੱਡਾ ਔਖਾ ਹੁੰਦਾ ਏ ਸਮਝਾਣਾ, ਆਪਣੇ ਆਪ ਨੂੰ ਆਪੇ ਵਿੱਚ ਬੜਾਪੇ। ਇਹ ਵੀ ਹੁੰਦਾ ਜਿਹੜੇ ਗੋਦ ਖਡਾਏ, ਇਹ ਵੀ ਹੁੰਦਾ ਜਿਹੜੇ ਗੋਦ ਖਡਾਏ, ਦੇਂਦੇ ਚਾੜ ਕਟਾਪੇ ਵਿੱਚ ਬੁਢਾਪੇ। ਇਹ ਵੀ ਹੁੰਦਾ ਜਿਹੜੇ ਗੋਦ ਖਡਾਏ, ਦੇਂਦੇ ਚਾੜ ਕਟਾਪੇ ਵਿੱਚ ਬੁਢਾਪੇ। ਨੋਹਾਂ ਕੋਲੋਂ ਰੋਟੀ ਲੈਣ ਦੀ ਖਾਤਰ ਕਰਨੇ ਪੈਣ ਸਿਆਪੇ ਵਿੱਚ ਬੁਢਾਪੇ। ਉਹ ਮਟਨ ਚਿਕਨ ਤੇ ਪੀਜ਼ਾ 버ਗਰ ਕਦੀ ਮੈਨੂੰ ਖਵਾਵੇ ਅੰਡਾ, ਮੈਨੂੰ ਕਦੀ ਖਵਾਵੇ ਖੀਰ ਤੇ ਹਲਵਾ, ਕਦੀ ਫਲੂਦਾ ਠੰਡਾ। ਮੈਂ ਆਖਿਆ ਬੇਗਮ ਤੂੰ ਪਹਿਲੀ ਵਾਂਗੋਂ ਪਿਆਰ ਬੜਾ ਐ ਕਰਦੀ, ਮੈਂ ਆਖਿਆ ਬੇਗਮ ਤੂੰ ਪਹਿਲੀ ਵਾਂਗੋਂ ਪਿਆਰ ਬੜਾ ਐ ਕਰਦੀ, ਵੇਖੀ ਪਹਿਲੀ ਵਾਂਗ ਤੂੰ ਮੈਨੂੰ ਕਰਨਾ ਜਾਈ ਰੰਡਾ। ਆਗੂਆਂ ਦੇ ਰੂਪ ਵਿੱਚ ਚੋਰ ਆ ਗਏ, ਆਗੂਆਂ ਦੇ ਰੂਪ ਵਿੱਚ ਚੋਰ ਆ ਗਏ, ਪਹਿਲੋਂ ਹੀ ਬਥੇਰੇ ਉੱਤੋਂ ਹੋਰ ਆ ਗਏ। ਝੂਠ ਮੂਠ ਕੌਮ ਨੂੰ ਪਿਆਰ ਕਰਦੇ, ਬਣ ਕੇ ਸ਼ਿਕਾਰੀਏ ਸ਼ਿਕਾਰ ਕਰਦੇ, ਚੋਰ ਚੋਰ ਕਰਦੇ ਚੋਰ ਆ ਗਏ। ਆਗੂਆਂ ਦੇ ਰੂਪ ਵਿੱਚ ਚੋਰ ਆ ਗਏ। ਵੱਖੋ ਵੱਖ ਰੂਪਾਂ ਵਿੱਚ ਸਾਰੇ ਘੁੰਮਦੇ, ਇਲੈਕਸ਼ਨਾਂ 'ਚ ਮਾੜਿਆਂ ਦੇ ਹੱਥ ਚੁੰਮਦੇ। ਵੱਖੋ ਵੱਖ ਰੂਪਾਂ ਵਿੱਚ ਸਾਰੇ ਘੁੰਮਦੇ, ਇਲੈਕਸ਼ਨਾਂ 'ਚ ਮਾੜਿਆਂ ਦੇ ਹੱਥ ਚੁੰਮਦੇ। ਸਾਡੇ ਸਾਰੇ ਕਰਨ ਨੇ ਸਕੋਰ ਆ ਗਏ, ਆਗੂਆਂ ਦੇ ਰੂਪ ਵਿੱਚ ਚੋਰ ਆ ਗਏ। ਝੂਠ ਤੇ ਫਰੇਬ ਦੇ ਜਾਲ ਬੁਣਦੇ, ਮਾੜਿਆਂ ਗਰੀਬਾਂ ਦੀ ਇਹ ਕਦੋਂ ਸੁਣਦੇ। ਝੂਠ ਤੇ ਫਰੇਬ ਦੇ ਜਾਲ ਬੁਣਦੇ, ਮਾੜਿਆਂ ਗਰੀਬਾਂ ਦੀ ਇਹ ਕਦੋਂ ਸੁਣਦੇ। ਦਿਲ ਦੇ ਵੀ ਡਾਢੇ ਕਠੋਰ ਆ ਗਏ, ਆਗੂਆਂ ਦੇ ਰੂਪ ਵਿੱਚ ਚੋਰ ਆ ਗਏ, ਪਹਿਲੋਂ ਹੀ ਬਥੇਰੇ ਉੱਤੋਂ ਹੋਰ ਆ ਗਏ। ਕਿ ਮੂੰਹੋਂ ਕੱਢੀ ਹੋਈ ਸਜਣਾ ਗੱਲ ਵਿਆਹਣੀ ਪੈਂਦੀ ਏ, ਇੱਕ ਵਾਰੀ ਜੇ ਲਾ ਲਈਏ ਫਿਰ ਤੋੜ ਨਿਭਾਣੀ ਪੈਂਦੀ ਏ। ਉਹ ਸੰਦਲ ਰੰਗੀਆਂ ਬਾਹਾਂ ਦੇ ਵਿੱਚ ਚੂੜਾ ਗਿੱਧਾ ਪਾਉਂਦਾ ਏ, ਦੁੱਧ ਰਿੜਕਣ ਲਈ ਚਾਟੀ ਦੇ ਵਿੱਚ ਜਦੋਂ ਮਧਾਣੀ ਪੈਂਦੀ ਏ। ਸੰਦਲ ਰੰਗੀਆਂ ਬਾਹਾਂ ਦੇ ਵਿੱਚ ਚੂੜਾ ਗਿੱਧਾ ਪਾਉਂਦਾ ਏ,
ਦੁੱਧ ਰਿਟਕਣ ਲਈ ਚਾਟੀ ਦੇ ਵਿੱਚ ਜਦੋਂ ਮਦਾਨੀ ਪੈਂਦੀ ਏ, ਸੋਰ ਮਲੂਕ ਜੁੱਸੇ ਉੱਤੇ ਫੁੱਲ ਗੁਲਾਬ ਦੇ ਖਿੜਦੇ ਨੇ, ਨਵੀਆਂ ਰੁੱਤਾਂ ਦੇ ਪੈਂਡੇ ਤੇ ਜਦੋਂ ਜਵਾਨੀ ਪੈਂਦੀ ਏ। ਉਹ ਜੇ ਮੇਰਾ ਸੰਗੀ ਏ, ਉਹ ਜੇ ਮੇਰਾ ਸੰਗੀ ਏ, ਤੈਨੂੰ ਕਾਦੀ ਤੰਗੀ ਏ। ਉਰਦੂ ਬੋਲਣ ਵਾਲੀ ਕੁੜੀਏ ਵਿੱਚ ਸਾਡਾ ਪੰਜਾਬ ਬੋਲਦਾ ਸੁਣਾਈ ਦਿੰਦਾ ਹੈ। ਅਜਿਹੀਆਂ ਕਿਤਾਬਾਂ ਨਵੀਂ ਨਸਲ ਨੂੰ ਆਪਣੀ ਰਹਿਤਲ ਉੱਤੇ ਮਾਣ ਕਰਨਾ ਸਿਖਾਉਂਦੀਆਂ ਨੇ। ਕੈਮਰਾ ਟੀਮ ਉਮਰ ਮੁਗਲ, ਅਲੀ ਕੈਸਰ ਤੇ ਉਸਮਾਨ ਬੱਟ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ ਪੰਜਾਬ ਆਊਟ ਲਾਹੌਰ।